अस्सलाम वालेकुम। गल वेले दी नाल मैं तुहाडा वीर जुल्फकार जट ते तुसीं देख रहे हो गल वेले दी। ते अज जनाब असीं पैंडे पए हाँ। चाचा जी पिंडों निकलिया मैं ते सोचण डिया हाँ कि साडी भी की जिंदगी परदेसियां दी। आ गिनती दे 2 दिन सन। पहलां इस्लामाबाद तो दौड़ लाई पिंड चलिया जी ईद मनाउण। ਉਹ ਈਦ ਆਈ ਏ ਕਿਵੇਂ ਲੰਘ ਗਈ ਇਹ ਕੱਖ ਪਤਾ ਨਹੀਂ ਲੱਗਾ ਦੌੜਦਿਆਂ ਜਿਹੜਾ ਉਹ ਕਈ ਦਿਨ ਬੈਠਿਆਂ ਹੋਈਦਾ ਤੇ ਲੋਕ ਵੇਖਦੇ ਨੇ ਕਿ ਭਾਈ ਅੱਖਾਂ ਭਰੀਆਂ ਨਾ ਨੀਂਦ ਪੂਰੀ ਤੇ ਨਾ ਕੁਛ ਨਾ ਕਛ। ਹਾਂਜੀ ਦੌੜਦਿਆਂ ਤੁਹਾਡੇ ਸਾਹਮਣੇ ਉੱਥੋਂ ਹੁਣ ਰੋਟੀ ਖਾ ਕੇ ਤੇ ਨਿਕਲਿਆ ਤੇ ਆ ਕੇ ਤੁਹਾਡੇ ਕੋਲ ਡਸਕੇ ਪਹੁੰਚੇ ਚਾਹ ਪੀਣੀ ਹੈ ਤੇ ਰਾਤ ਅੱਗੇ ਫੇਰ ਸਾਡਾ ਪੈਂਦਾ ਤੇ ਜਾ ਕੇ ਨੀਂਦਰ ਕਰਾਂਗੇ ਜੇ ਕੋਈ ਥੋੜਾ ਬਹੁਤਾ ਟਾਈਮ ਮਿਲ ਗਿਆ ਤੇ ਇਸਲਾਮਾਬਾਦ ਤੇ ਸਵੇਰੇ ਫੇਰ ਡਿਊਟੀ। ਇਹ ਤੁਸੀਂ ਜਰਾ ਪਰਦੇਸੀਆਂ ਦੇ ਹਵਾਲੇ ਨਾਲ ਕੋਈ ਥੋੜਾ ਜਿਹਾ ਸਾਨੂੰ ਦੱਸੋ ਇਹ ਜਾਣ ਤੇ ਕਿੱਥੇ ਜਾ। ਗੱਲ ਤੇ ਵਾਕਿਆ ਹੀ ਪਰਦੇਸ ਤੇ ਫਿਰ ਪੁੱਤਰ ਪਰਦੇਸ ਹੀ ਹੁੰਦਾ ਪਰ ਹੁਣ ਜਿਹੜਾ ਪਰਦੇਸ ਹੈ ਨਾ ਇਹਦਾ ਫਰਕ ਹੈ। ਜਿਸ ਤਰ੍ਹਾਂ ਤਕਰੀਬਨ ਤੂੰ ਇਹ ਹਰ ਚੀਜ਼ ਮੇਰਾ ਜਦੋਂ ਵੀ ਕੋਈ ਵੇਖੀਏ ਤੇ ਤੈਨੂੰ ਮੈਂ ਫਰਕ ਕਢਾਇਆ। ਇਹ ਪਰਦੇਸ ਦੇ ਵਿੱਚ ਅਸੀਂ ਇੱਥੇ ਬੈਠੇ ਆ ਨਾ, ਜਿਸ ਤਰ੍ਹਾਂ ਹੁਣ ਤੂੰ ਨਾਰੋਵਾਲ ਤੋਂ ਇਸਲਾਮਾਬਾਦ ਚੱਲਿਆ ਤੇ ਤੂੰ ਉਹਨੂੰ ਪਰਦੇਸ ਸਮਝ ਰਿਹਾ। ਇੱਕ ਬੰਦਾ ਉਹ ਮੁਲਕ ਛੱਡ ਕੇ ਦੂਜੇ ਮੁਲਕ ਚਲਾ ਦੂਸਰਿਆਂ ਮੁਲਕਾਂ ਦੇ ਵਿੱਚ ਆ, ਪੂਰਾ ਯੂਰਪ ਹੈ, ਸਹੀ ਹੈ, ਉਹ ਸਮਝਦੇ ਯਾਰ ਮੈਂ ਪਰਦੇਸੀ ਹਾਂ। ਇੱਕ ਨਾ ਜ਼ੁਲਫਕਾਰ ਪਰਦੇਸ ਐਸਾ ਹੈ ਕਿ ਜਿਹੜਾ ਬਹੁਤ ਬੜਾ ਤਗੜਾ ਪਰਦੇਸ ਹੈ ਤੇ ਹੈ ਉਹ ਤਕਰੀਬਨ ਸਾਡੇ 2 ਮੁਲਕਾਂ ਦਾ, ਮੁਲਕ ਪਾਕਿਸਤਾਨ ਤੇ ਇੰਡੀਆ। ਅੱਛਾ, ਇਹਨਾਂ 2 ਮੁਲਕਾਂ ਦਾ ਉਹ ਪਰਦੇਸ ਹੈ ਜਿਹੜਾ ਬਹੁਤ ਵੱਡਾ ਪਰਦੇਸ ਹੈ। ਦੇਖੋ ਇੱਕ ਬੱਚਾ ਹੁਣ ਸਾਡਾ ਸਾਊਦੀ ਹੈ ਯਾਰ, ਉਹ 2 ਸਾਲ ਰਹੇਗਾ, 4 ਸਾਲ ਰਹੇਗਾ, 10 ਸਾਲ ਰਹੇਗਾ, 20 ਸਾਲ ਵੀ ਰਵੇ ਤਾਂ ਉਹਨੇ ਵਾਪਸ ਆ ਜਾਣਾ। ਠੀਕ ਹੋ ਗਿਆ ਨਾ। ਸਾਡੇ ਜਿਹੜਾ ਦੋਨਾਂ ਮੁਲਕਾਂ ਦੇ ਵਿੱਚ ਇੱਕ ਪਰਦੇਸ ਚੱਲਿਆ ਨਾ, ਉਹ ਐਸਾ ਚੱਲਿਆ ਕਿ ਜਦੋਂ ਇੱਕ ਵਾਰੀ ਇਧਰੋਂ ਕੁਝ ਜੀ ਉਧਰ ਚਲੇ ਗਏ ਨੇ ਨਾ, ਮੁੜ ਕੇ ਨਹੀਂ ਆ, ਉਹ ਵਾਪਸ ਇੱਧਰ ਨਹੀਂ ਆਏ। ਉਹ ਪਰਦੇਸ ਹੈ, ਪਰਦੇਸ ਉਹ ਹੈ। ਉਹਨਾਂ ਦੇ ਜਿਹੜੇ ਕੋਈ ਇੱਧਰ ਆ ਗਏ ਨੇ ਉਹ ਵੀ ਨਹੀਂ ਜਾ ਸਕਦੇ, ਉਹ ਵਾਪਸ ਉਧਰ ਨਹੀਂ ਜਾ ਸਕਦੇ। ਪਰਦੇਸ ਉਹ ਹੈ। ਦੂਸਰੀ ਚੀਜ਼ ਇਹ ਹੈ ਕਿ ਇਹ ਸਿਸਟਮ ਹੈ ਐਸਾ ਮੇਰੇ ਮਾਲਕ ਨੇ ਬਣਾਇਆ ਕਿ ਇਹ ਜਿਹੜਾ ਸਾਡਾ ਜਿਸਮ ਹੈ ਇੱਕ ਮਿੱਟੀ ਹੈ ਤੇ ਇਹ ਮਿੱਟੀ ਦੀ ਪੈਦਾਇਸ਼ ਹੈ ਤੇ ਜਿੱਥੇ ਇਹ ਮਿੱਟੀ ਖਾਸ ਕਰ ਜਿੱਥੇ ਪੈਦਾਇਸ਼ ਲੈਂਦੀ ਹੈ ਨਾ, ਇਸ ਮਿੱਟੀ ਦੀ ਉਸ ਮਿੱਟੀ ਨਾਲ ਬੜੀ ਮੁਹੱਬਤ ਹੁੰਦੀ ਹੈ, ਹੁਨਸ ਹੁੰਦੀ ਹੈ। ਠੀਕ, ਇਹਦੀ ਇੱਕ ਮੈਂ ਛੋਟੀ ਤੈਨੂੰ ਮਿਸਾਲ ਦੇਣਾ। ਤੁਸੀਂ ਆ ਹੁਣ ਚਲੋ ਜਿਸ ਤਰ੍ਹਾਂ ਜਾ ਰਹੇ ਹੋ, ਸਫ਼ਰ ਕਰਨ ਡਏ ਹੋ ਤੇ ਤੁਸੀਂ ਇੱਕ ਰਸਤੇ ਦੇ ਵਿੱਚ ਰੁਕਦੇ ਹੋ, ਇੱਕ ਹੋਟਲ ਹੈ ਉੱਥੇ ਖਾਣਾ ਖਾਂਦੇ ਹੋ ਜਾਂ ਚਾਹ ਪੀਂਦੇ ਹੋ, ਸਹੀ ਹੈ, ਉੱਥੇ 10-20 ਮਿੰਟ ਤੁਸੀਂ ਬਹਿੰਦੇ ਹੋ, ਉੱਥੋਂ ਅੱਗੇ ਚਲੇ ਜਾਂਦੇ ਹੋ। ਫਿਰ ਤੁਹਾਨੂੰ ਕੋਈ ਅਰਸਾ ਗੁਜ਼ਰ ਜਾਂਦਾ, ਭਾਵੇਂ 10 ਸਾਲ ਗੁਜ਼ਰ ਜਾਂਦੇ ਨੇ, 20 ਸਾਲ ਗੁਜ਼ਰ ਜਾਂਦੇ ਨੇ ਤੇ ਤੁਸੀਂ ਉਸ ਰੋਡ ਤਾਣੀ ਫੇਰ ਗੁਜ਼ਰਦੇ ਹੋ। ਠੀਕ ਹੈ। ਤੇ ਇਹ ਮਿੱਟੀ ਜਦੋਂ ਉਸ ਮਿੱਟੀ ਦੇ ਕਰੀਬ ਜਾਏਗੀ ਨਾ ਤੇ ਤੁਹਾਨੂੰ ਮਹਿਸੂਸ ਕਰਾਏਗੀ ਕਿ ਮੈਂ ਇੱਕ ਵਾਰੀ ਇੱਥੇ ਰੁਕਿਆ ਸਾਂ। ਮੈਮਰੀ ਦੁਆਰਾ ਆ ਜਾਣੀ, ਉਹ ਤਾਜ਼ਾ ਉਹ ਮਿੱਟੀ ਤੁਹਾਨੂੰ ਮਹਿਸੂਸ ਕਰਾ ਰਹੀ ਹੈ। ਜ਼ਬਰਦਸਤ। ਅੱਛਾ, ਉਹ ਹੁਣ ਤੂੰ ਬਾਰ-ਬਾਰ ਨਾ ਇਸ ਤਰ੍ਹਾਂ ਦੇਖ ਰਿਹਾ ਕਿ ਮੈਂ ਉਹ ਜੂ ਹੀ ਉਹ ਹੋਟਲ ਜਾਂ ਜਿੱਥੋਂ ਤੂੰ ਕਿਤੇ ਪੈਂਚਰ ਲਵਾਇਆ ਜਾਂ ਉਹ ਚੇਤਾ ਜਿੱਥੇ ਰੁਕਿਆ ਨਾ, ਜਦੋਂ ਤੂੰ ਉੱਥੋਂ ਗੁਜ਼ਰੇਗਾ ਤੇ ਤੂੰ ਫਾਟੋ ਦਿਲ ਗੌਰ ਨਾਲ ਵੇਖੇਂਗਾ ਯਾਰ ਮੈਂ ਇੱਥੇ। ਉਹ ਇਹ ਮਿੱਟੀ ਉਸ ਮਿੱਟੀ ਦਾ ਅਹਿਸਾਸ ਕਰਵਾ ਰਹੀ ਹੈ। ਸਹੀ ਹੈ, ਠੀਕ ਹੈ। ਕਦੀ ਤੁਸੀਂ ਇਹ ਗੌਰ ਕਰਿਓ ਕਿ ਇੱਕ ਜਗ੍ਹਾ ਤੇ ਅਸੀਂ ਗਏ ਹਾਂ, ਉੱਥੇ ਰਾਤ ਰੁਕੇ ਹਾਂ, ਕਿਤੇ ਮਹਿਮਾਨ ਗਏ ਆ ਜਾਂ ਜਿਸ ਤਰ੍ਹਾਂ ਵੀ ਰੁਕੇ ਹਾਂ, ਚਲੋ ਉੱਥੋਂ ਆ ਗਏ ਹਾਂ, 10 ਸਾਲ ਦੇ 20 ਸਾਲ ਦੇ 30 ਸਾਲ ਦੇ ਬਾਅਦ ਫੇਰ ਕਿਧਰੇ ਸਾਨੂੰ ਜਾਣਾ ਉੱਥੇ ਪਿਆ ਤੇ ਅਸੀਂ ਉਸੇ ਹੀ ਬਿਲਡਿੰਗ ਜਾਂ ਉਸੇ ਹੀ ਘਰ ਦੇ ਵਿੱਚ ਜਾਣਾ ਤੇ ਸਾਨੂੰ ਹੁਣ ਉਹ ਯਾਦ ਭੁੱਲ ਗਿਆ, ਜ਼ਿਹਨ ਦੇ ਵਿੱਚੋਂ ਨਾ ਯਾਦ ਭੁੱਲ ਗਿਆ ਕਿ ਯਾਰ ਉਹ ਅਸੀਂ ਇੱਥੇ ਕਿੱਥੇ ਮਤਲਬ ਰੁਕੇ ਹਾਂ। ਉਂਝ ਪਿੰਡ ਹੈ ਇਹ ਜਾਂ ਏਰੀਆ ਹੈ ਹੀ ਹੈ, ਠੀਕ ਹੈ, ਇਲਾਕਾ ਹੈ ਜੀ। ਤੇ ਜਦੋਂ ਉਹ ਤੂੰ ਰੋਡ ਤੋਂ ਜਾਂ ਗਲੀ ਤੋਂ ਇੰਜ ਗੁਜ਼ਰਦਾ ਜਾ ਰਿਹਾ ਨਾ, ਉਹ ਜਿੱਥੇ ਤੂੰ ਰੁਕਿਆ ਉਹਨੂੰ ਛੱਡ ਕੇ ਜਦੋਂ ਤੂੰ ਗਾਂਹ ਲੰਘੇਗਾ ਨਾ
ਤੇ ਇਹ ਤੇਰੀ ਮਿੱਟੀ ਤੈਨੂੰ ਮਹਿਸੂਸ ਕਰਾਏਗੀ ਕਿ ਉਹ ਪਿੱਛੇ ਰਹਿ ਗਿਆ। ਕਦੀ ਗੌਰ ਕਰਿਓ, ਤੈਨੂੰ ਇੰਜ ਮਹਿਸੂਸ ਹੋਏਗਾ ਕਿ ਯਾਰ ਮੈਂ ਜਿੱਥੇ ਉਦੋਂ ਰਿਹਾ ਸਾਂ ਨਾ, ਮੈਨੂੰ ਲੱਗਦਾ ਉਹ ਜਗ੍ਹਾ ਪਿੱਛੇ ਰਹਿ ਗਈ ਹੈ। ਇਹ ਨੁਕਤਾ ਜਿਹੜਾ ਮੈਂ ਸਮਝ ਰਿਹਾ ਨਾ ਥੋੜਾ ਜਿਹਾ ਤੁਹਾਡੇ, ਕਿ ਉਹ ਮਿੱਟੀ ਦਾ ਅਹਿਸਾਸ ਕਰਵਾਏਗੀ ਕਿ ਤੂੰ ਅੱਗੇ ਨਿਕਲ ਗਿਆ ਹੈ, ਤੇਰੇ ਅੰਦਰ ਆਏਗੀ ਗੱਲ। ਫਿਰ ਉੱਥੇ ਤੂੰ ਕਿਸੇ ਨੂੰ ਪੁੱਛੇਗਾ ਜਾਂ ਦੱਸੇਗਾ, ਉਹ ਤੈਨੂੰ ਆਖੇਗਾ ਨਹੀਂ, ਉਹ ਆਖਿਆ ਉਹ ਪਿਛਲੀ ਗਲੀ 'ਚ ਜਾਓ ਜੀ, ਉਹ ਐਸੇ ਤਰ੍ਹਾਂ, ਮਤਲਬ ਉਹ ਐਡਰੈਸ ਤੈਨੂੰ ਜਿਹੜਾ ਨਾ ਇਹ ਮਿਲ ਜਾਏਗਾ। ਠੀਕ ਹੋ ਗਿਆ। ਅਸੀਂ ਅਸਲ ਜਿਹੜਾ ਨਾ ਹੁਣ ਇਹ ਸਮਝਦੇ ਹਾਂ ਕਿ ਜਿਹੜਾ ਸਾਡਾ ਬੱਚਾ ਉੱਥੇ ਆ ਜੀ ਉਹ ਬੜਾ ਵੱਡਾ ਪਰਦੇਸੀ ਹੈ, ਜਿਹੜਾ ਉੱਥੇ ਆ ਉਹ ਬੜਾ ਵੱਡਾ ਪਰਦੇਸੀ ਹੈ। ਇਹ ਪੁੱਤਰ ਇਹਨਾਂ ਦੋਵਾਂ ਮੁਲਕਾਂ ਦੇ ਵਿੱਚ ਜਿਹੜੇ ਲੋਕਾਂ ਨੇ ਇਸ ਤਰ੍ਹਾਂ ਮਤਲਬ ਉਹਨਾਂ ਦੀ ਪੈਦਾਇਸ਼ ਇੱਥੇ ਹੋਈ ਤੇ ਉਹ ਚਲੇ ਗਏ ਇੰਡੀਆ, ਯਾਨੀ ਜਾਂ ਇੰਡੀਆ ਵਾਲਿਆਂ ਦੀ ਪੈਦਾਇਸ਼ ਉੱਥੇ ਹੋਈ ਤੇ ਉਹ ਆ ਗਏ ਇੱਥੇ, ਤੇ ਉਹ ਅੱਜ ਤੱਕ ਉਹਨਾਂ ਜਗ੍ਹਾ ਤੇ ਉੱਤੇ ਵਾਪਸ ਨਹੀਂ ਜਾ ਸਕੇ। ਉਹ ਮਿੱਟੀ ਦੀ ਮੋਹ ਉਹਨਾਂ ਨੂੰ ਖਿੱਚਦੀ ਹੈ ਲੇਕਿਨ ਆ ਨਹੀਂ ਸਕਦੀ। ਉਹਨਾਂ ਦੇ ਕਦੀ ਤੁਸੀਂ ਹੁਣ ਬਵੋ ਕੋਲ, ਹਾਏ ਹਾਏ ਹਾਏ, ਉਹ ਹੁਣ ਬਜ਼ੁਰਗ ਹੋਏ ਨੇ, ਬਾਬੇ ਨੇ ਸਾਰੇ, ਠੀਕ ਹੈ ਠੀਕ, ਉਹਨਾਂ ਦੇ ਕੋਲ ਬਵੋ ਤੇ ਉਹਨਾਂ ਦੀਆਂ, ਕਿਉਂਕਿ ਮੈਂ ਸੁਣੀਆਂ ਨੇ ਗੱਲਾਂ ਉਹਨਾਂ ਦੀਆਂ, ਤੁਸੀਂ ਗੱਲਾਂ ਸੁਣੋ ਨਾ ਤੇ ਫਿਰ ਤੁਹਾਨੂੰ ਪਤਾ ਚੱਲੇ ਕਿ ਇਹ ਪਰਦੇਸ ਹੈ। ਚਾਚਾ ਜੀ ਅਸਲ 'ਚ ਨਾ ਕਈ ਵਾਰੀ ਹੋਇਆ ਕਿ ਬਜ਼ੁਰਗ ਕੋਈ ਬੈਠਾ ਨਾ, ਇਸ ਤਰ੍ਹਾਂ ਅਸੀਂ ਕਈ ਦਫਾ ਗੱਲ ਹੋਈ ਹੈ, ਤੂੰ ਗੱਲਾਂ ਨਹੀਂ ਕਰ ਰਹੇ ਹੁੰਦੇ, ਗੱਲਾਂ ਉਹ ਬਜ਼ੁਰਗਾਂ ਨੂੰ ਕਰ ਰਹੀਆਂ ਹੁੰਦੀਆਂ। ਇਹ ਨੁਕਤਾ ਜੇ, ਹਾਂਜੀ ਹਾਂਜੀ, ਉਹ ਗੱਲਾਂ ਨਹੀਂ ਕਰ ਰਹੇ ਹੁੰਦੇ, ਉਹ ਗੱਲਾਂ ਬਜ਼ੁਰਗਾਂ ਨੂੰ ਕਰ ਰਹੀਆਂ। ਯਾਨੀ ਉਹ ਬੋਲਦੇ ਘੱਟ ਹੁੰਦੇ, ਅੱਖਾਂ ਗਿੱਲੀਆਂ ਜ਼ਿਆਦਾ ਕਰ ਲੈਂਦੇ। ਵਜ੍ਹਾ ਕੀ ਹੈ ਕਿ ਗੱਲ ਤੇ ਤੁਸੀਂ ਸੋਚ ਸਮਝ ਕੇ ਕਰਦੇ ਹੋ ਨਾ, ਤੇ ਜਦੋਂ ਗੱਲ ਤੁਹਾਨੂੰ ਕਰ ਰਹੀ ਹੁੰਦੀ ਹੈ ਨਾ, ਤੇ ਨਾਲ ਤੁਹਾਨੂੰ ਉਹ ਮਿੱਟੀ ਦੀ ਮੋਹ, ਉਹ ਸਾਰੀ ਦੀ ਸਾਰੀ ਖਿੱਚ ਜਿਹੜੀ ਤੁਹਾਨੂੰ ਪੈਂਦੀ ਹੈ, ਉਹ ਫਿਰ ਅੰਦਰੋਂ ਅਹਿਸਾਸ ਦਵਾਉਂਦੀ ਹੈ, ਹਾਏ ਤੂੰ ਕੀ ਕੋਈ ਛੱਡ ਕੇ ਬੈਠਾ। ਔਰ ਗੱਲ ਤੁਹਾਡੀ ਪਤੇ ਦੀ ਹੈ ਕਿ ਵੱਡਾ ਪ੍ਰਦੇਸ਼ ਤੇ ਇਸ ਟਾਈਮ ਆ ਜਿਹੜਾ ਵਿੱਚ ਬਾਰਡਰ ਲੱਗੀ ਨਾ ਸਾਡੇ ਕਿ ਇੱਧਰ ਵਾਲੇ ਜਿਹੜੇ ਉੱਧਰ ਗਏ ਔਰ ਹਾਲਾਂ ਵੀ ਜੀਂਦੇ ਨੇ, ਔਰ ਉਹ 75-76 ਸਾਲਾਂ ਤੋਂ ਉਸ ਮਿੱਟੀ ਦੀ ਮੋਹ ਨੂੰ ਤਰਸ ਗਏ ਨੇ। ਦੇਸੋਂ ਪ੍ਰਦੇਸ਼ ਵਾਲਾ ਜਿਹੜਾ ਮੈਨੂੰ ਤੁਸੀਂ ਛੋਟਾ ਜਿਹੇ ਨੁਕਤੇ 'ਚ ਗੱਲ ਸਮਝਾਉਣ ਦੀ ਕੋਸ਼ਿਸ਼ ਕੀਤੀ ਔਰ ਮੈਂ ਸਮਝਿਆ ਉਹ ਇਹੀ ਹੈ ਕਿ ਜਿਹੜੀ ਮਿੱਟੀ 'ਚ ਤੁਸੀਂ ਪੈਦਾ ਹੋਏ ਹੋ, ਉੱਥੋਂ ਜਦੋਂ ਤੁਸੀਂ ਕਿਤੇ ਦੂਰ ਜਾਂਦੇ ਹੋ ਨਾ, ਇਹਦਾ ਮਤਲਬ ਤੁਸੀਂ ਆਪਣੇ ਦੇਸ਼ ਤੋਂ ਦੂਸਰੀ ਜਗ੍ਹਾ ਤੇ ਚਲੇ ਗਏ, ਉਹ ਹੀ ਤੁਹਾਡੇ ਵਾਸਤੇ ਪਰਦੇਸ। ਔਰ ਇਹਦੇ ਵਿੱਚ ਅਸੀਂ ਅਕਸਰ ਗੱਲ ਸੁਣਦੇ ਹੁੰਦੇ ਹਾਂ ਕਿ ਪੁੱਤਰ ਚੁੱਲ੍ਹ ਪਿੱਛੇ ਪਰਦੇਸ। ਉਹ ਕਹਾਣੀ ਹੁਣ ਸਮਝ ਆਈ ਹੈ ਕਿ ਉਹ ਚੁੱਲ੍ਹ ਪਿੱਛੇ ਪਰਦੇਸ ਤੋਂ ਮੁਰਾਦ ਇਹ ਨਹੀਂ ਹੈ ਕਿ ਜਨਾਬ ਕੋਈ ਜ਼ਰੂਰੀ ਹੈ ਕਿ ਤੁਸੀਂ ਕੋਈ 7 ਸਮੁੰਦਰ ਪਾਰ ਜਾਓ ਤੇ ਫੇਰ ਹੀ ਪਰਦੇਸ। ਹਰ ਉਹ ਜਗ੍ਹਾ ਪਰਦੇਸ ਹੈ ਜਿੱਥੋਂ ਆਉਣਾ ਤੁਹਾਡੇ ਵਾਸਤੇ ਔਖਾ ਹੁੰਦਾ ਹੈ। ਮੈਂ ਜ਼ੁਲਫਕਾਰ ਸਾਹਿਬ ਤੁਹਾਨੂੰ ਇੱਕ ਗੱਲ ਛੋੜੀ ਦੱਸਣਾ ਕਿ ਤੈਨੂੰ ਤੇ ਪਤਾ ਕਿ ਅਸੀਂ 2 ਭਾਈ ਤੇ ਜਿਹੜੇ ਘਰ ਦੇ ਵਿੱਚ ਸਾਡੀ ਦੋਨਾਂ ਦੀ ਪੈਦਾਇਸ਼ ਹੋਈ, ਉਹ ਫਿਰ ਵੱਡਾ ਭਾਈ ਤੇ ਉਸ ਘਰ ਦੇ ਵਿੱਚ ਰਹਿ ਗਿਆ ਜਦੋਂ ਸਾਡੀਆਂ ਸ਼ਾਦੀਆਂ ਹੋਈਆਂ ਜੀ ਜੀ, ਤੇ ਮੈਂ ਇੱਕ ਦੂਸਰੀ ਜਗ੍ਹਾ ਖਰੀਦੀ ਤੇ ਉੱਥੇ ਮਕਾਨ ਬਣਾਇਆ। ਬਿਲਕੁਲ ਠੀਕ। ਹਾਲਾਂਕਿ ਉਹ ਮੇਰਾ ਜਿਹੜਾ ਦੂਸਰਾ ਮਕਾਨ ਬਣਿਆ ਬੜਾ ਆਲੀਸ਼ਾਨ ਮਕਾਨ, ਹਾਂਜੀ ਹਾਂਜੀ ਠੀਕ, ਬਿਹਤਰੀਨ ਕਿਸਮ ਦਾ। ਇਹ ਮੈਂ ਤੈਨੂੰ ਬਿਲਕੁਲ ਅੱਜ ਹਕੀਕਤ ਗੱਲ ਦੱਸਣ ਲੱਗਾ। ਹਾਲਾਂਕਿ ਉਹ ਮਕਾਨ ਬਣੇ ਨੂੰ ਵੀ 20 ਸਾਲ ਹੋ ਗਏ ਨੇ, ਮੈਂ 20 ਸਾਲ ਤੋਂ ਉਹਦੇ ਵਿੱਚ ਰਹਿ ਰਿਹਾ, ਪਰ ਅੱਜ ਵੀ ਮੈਨੂੰ ਜੋ ਮਜ਼ਾ ਸੌਣ ਦਾ ਉਸ ਪਹਿਲੇ ਮਕਾਨ 'ਚ ਸਕੂਨ ਮਿਲਦਾ ਨਾ ਜਿੱਥੇ ਮੇਰੀ ਪੈਦਾਇਸ਼ ਹੋਈ ਹੈ, ਉਹ ਮੈਨੂੰ ਇਸ ਬਿਲਡਿੰਗ 'ਚ ਨਹੀਂ ਮਿਲਦਾ। ਜ਼ਬਰਦਸਤ। ਯਕੀਨ ਮੰਨੋ ਜੀ, ਮੈਂ ਇਹ ਆਪਣੇ ਬੱਚਿਆਂ ਨੂੰ ਵੀ, ਆਪਣੀ ਬੀਵੀ ਨੂੰ, ਆਪਣੇ ਬੱਚਿਆਂ ਨੂੰ ਮੈਂ ਬੜੀ ਵਾਰੀ ਇਹ ਗੱਲ ਕਹਿ ਚੁੱਕਿਆ ਕਿ ਯਾਰ ਪਤਾ ਨਹੀਂ ਕੀ ਗੱਲ ਹੈ, ਮੈਨੂੰ ਜੋ ਮਜ਼ਾ ਉਹਨੂੰ ਅਸੀਂ ਆਨੇ ਆ ਵੱਡਾ ਘਰ, ਮੈਂ ਕਹਿੰਦਾ ਜੋ ਮੈਨੂੰ ਮਜ਼ਾ ਉਹ ਵੱਡੇ ਘਰ ਸੌਣ ਦਾ, ਬਹਿਣ ਦਾ, ਖਾਣ ਪੀਣ ਤੱਕ ਜੋ ਮਜ਼ਾ ਮੈਨੂੰ ਉੱਥੇ ਆਉਂਦਾ ਮੈਨੂੰ ਐਸ ਘਰ 'ਚ ਨਹੀਂ ਆਉਂਦਾ। ਔਰ ਇਹ ਮੈਂ ਤੁਹਾਡੀ ਗੱਲ 'ਚੋਂ ਗੱਲ ਕੱਢਾਂ, ਸੱਚੀ ਗੱਲ ਤੁਹਾਨੂੰ ਦੱਸਾਂ, ਅਸੀਂ ਕੰਮਕਾਰ ਕਰਦੇ ਆ ਨਾ, ਐਸਾ ਨਹੀਂ ਹੈ ਕਿ ਸਾਨੂੰ ਕੰਪਨੀਆਂ ਦੇ ਵਿੱਚ ਕੋਈ ਕਿਸੇ ਕਿਸਮ ਦਾ ਪ੍ਰੈਸ਼ਰ ਹੁੰਦਾ, ਕੰਮ ਦਾ ਪ੍ਰੈਸ਼ਰ ਹੁੰਦਾ। ਯਾਨੀ ਇਖਲਾਕੀ ਤੌਰ ਤੇ ਬੜੇ ਮਜ਼ਬੂਤ ਲੋਕ ਨੇ ਜਿਨ੍ਹਾਂ ਨਾਲ ਅਸੀਂ ਕੰਮ ਕਰਦੇ ਹਾਂ, ਬਲਕਿ ਕਈਆਂ ਚੀਜ਼ਾਂ ਤੇ ਅਗਰ ਅਸੀਂ ਕੋਈ ਥੋੜਾ ਜਿਹਾ ਇੱਧਰ ਉੱਧਰ ਹੋਈਏ ਨਾ ਤਾਂ ਉਹ ਸਾਨੂੰ ਗਾਈਡ ਕਰਦੇ ਨੇ ਕਿ ਨਹੀਂ ਪੁੱਤਰ ਇਹ ਗੱਲ ਨਹੀਂ ਕਰਨੀ, ਇੰਜ ਕਰਨੀ ਹੈ। ਯਾਨੀ ਇਤਨਾ ਅੱਛਾ ਮਾਹੌਲ ਹੋਣ ਦੇ ਬਾਵਜੂਦ ਦਿਮਾਗ ਦੇ ਉੱਪਰ ਨਾ ਪ੍ਰੈਸ਼ਰ ਹੁੰਦਾ, ਉਹ ਦਬਾਅ ਹੁੰਦਾ। ਅੱਲਾ ਜਾਣਦਾ ਜੇ ਇਹ ਘਰ ਆਈਦਾ ਨਾ, ਹਾਲਾਂਕਿ ਕੋਈ ਲੰਬੀ ਚੌੜੀ ਕੋਈ ਐਸੀ ਨਹੀਂ ਥੈਰੇਪੀ ਨਹੀਂ ਕਰਵਾਉਂਦੇ ਜਾਂ ਕੋਈ ਹਕੀਮ ਸਾਹਿਬ ਦੀ ਕੋਈ ਦਵਾਈ ਨਹੀਂ ਲੈਂਦੇ, ਕੋਈ ਡਾਕਟਰ ਨੂੰ ਚੈੱਕ ਨਹੀਂ ਕਰਵਾਉਂਦੇ, ਉਹ ਬਿਲਕੁਲ ਉਹ ਸਾਰਾ ਭਾਰ ਉਹ ਹਾਂਡੀ ਜਿਹੜੀ ਸਿਰ ਤੇ ਰੱਖੀ ਹੁੰਦੀ ਹੈ ਨਾ ਉਹ ਲੈ ਜਾਂਦੀ, ਉਹ ਬਿਲਕੁਲ ਹੌਲਾ ਹੋ ਕੇ ਨਾ, ਹੁਣ ਅਸੀਂ ਜਾ ਰਹੇ ਨਾ ਵਾਪਸ, ਯਕੀਨ ਕਰਕੇ ਜਾਣੋ ਹੌਲਾ ਹੋ ਕੇ ਜਾ ਰਹੇ, ਠੀਕ ਹੈ। ਫਿਰ ਇੱਕ ਵਾਰੀ ਉਹ ਤਾਜ਼ਾ ਦਮ ਹੋਣਾ। ਔਰ ਮੇਰੇ ਹਿਸਾਬ ਨਾਲ ਜਿਹੜੀ ਤੇਰੀ ਗੱਲ ਹੈ ਨਾ, ਮੈਨੂੰ ਇਹਦੇ ਵਿੱਚੋਂ ਸਿੱਖਣ ਵਾਸਤੇ ਵੀ ਇੱਕ ਚੀਜ਼ ਮਿਲੀ ਕਿ ਅਸਲ ਦੇ ਵਿੱਚ ਦੇਸ਼ ਉਹ ਹੀ ਹੈ ਜਿੱਥੇ ਤੁਸੀਂ
ਪੈਦਾ ਹੋਇਆ ਕੀ ਕਰਨਾ। ਔਰ ਉਹ ਦੇਸ਼ ਜਿਹੜਾ ਹੈ ਉਹ ਮਿੱਟੀ ਦੀ ਮੋਹ ਹੈ ਜਿਹੜੀ ਤੁਹਾਨੂੰ ਪਰਦੇਸ ਦਾ ਅਹਿਸਾਸ ਦਿਵਾਉਂਦੀ ਹੈ ਕਿ ਭਾਈ ਆ ਜਾਓ, ਖਿੱਚਦੀ ਉਹ ਚੀਜ਼ ਖਿੱਚਦੀ ਹੈ, ਆ ਅੱਛਾ ਜਾਓ। ਇਹ ਛੋਟੀ ਨਾ ਤੇ ਤੁਹਾਨੂੰ ਮੈਂ ਗੱਲ ਦੱਸਣਾ, ਮੇਰਾ ਹਮ ਉਮਰ ਇੱਕ ਦੋਸਤ ਹੈ, ਇਕਬਾਲ ਉਹਦਾ ਨਾਮ, ਠੀਕ ਹੈ, ਸ਼ਕਰਗੜ੍ਹ ਮੋਰਲੀ ਪਿੰਡ ਗੁੱਜਰ ਬਰਾਦਰੀ, ਠੀਕ ਹੈ। ਇਸ ਟਾਈਮ ਉਹ ਵਕੀਲ ਨੇ ਸ਼ਕਰਗੜ੍ਹ ਦੇ ਵਿੱਚ। ਜਦੋਂ 71 ਵਾਲੀ ਜੰਗ ਹੋਈ ਹੈ ਨਾ, ਤੇ ਤੁਹਾਨੂੰ ਪਤਾ ਹੈ ਸ਼ਕਰਗੜ੍ਹ ਤੇ ਕਬਜ਼ਾ ਹੋਇਆ, ਠੀਕ ਹੈ। ਤੇ ਉਹ ਲੋਕ ਉੱਠੇ ਤੇ ਇੱਥੇ ਆ ਗਏ। ਉਹ ਫਿਰ ਆਣ ਕੇ ਤੇ ਇੱਥੇ ਸਾਡੇ ਪਿੰਡ ਸਾਡੇ ਘਰ ਠਹਿਰੇ, ਠੀਕ ਹੈ। ਚਲੋ ਕੁਛ ਅਰਸਾ ਉਹ ਠਹਿਰੇ, ਫਿਰ ਪਤਾ ਕਬਜ਼ਾ ਛੁੱਟ ਗਿਆ, ਫਿਰ ਉਹ ਵਾਪਸ ਚਲੇ ਗਏ। ਉਹ ਆਪਣੇ ਘਰ ਰਹੇ, ਅਸੀਂ ਆਪਣੇ ਘਰ ਰਹੇ। ਥੋੜਾ ਅਰਸਾ ਗੁਜ਼ਰਿਆ ਤੇ ਮੇਰੇ ਵੱਡੇ ਭਾਈ ਫੌਤ ਹੋਏ। ਉਹ ਇਕਬਾਲ ਸਾਹਿਬ ਨੂੰ ਕਿਦੋਂ ਪਤਾ ਚੱਲਿਆ, ਠੀਕ ਹੈ। ਉਹ ਆਏ ਮੇਰੇ ਕੋਲ ਅਫਸੋਸ ਵਾਸਤੇ। ਤੇ ਮੈਂ ਉਸ ਘਰ ਚ ਹਾਂ ਜਿਹੜਾ ਅਸੀਂ ਨਾ ਨਵਾਂ ਬਣਾਇਆ ਸੀ, ਉੱਥੇ ਉਹ ਮੇਰੇ ਕੋਲ ਬੈਠੇ ਨੇ 2 ਮਿੰਟ ਜਾਂ 10 ਮਿੰਟ, ਪਰ ਉਹ ਇੰਨੇ ਕੁ ਤੰਗ ਬੈਠੇ ਨੇ ਨਾ, ਉਹਦਾ ਮਕਸਦ ਹੈ ਕਿ ਮੈਂ ਫੌਰਨ ਇੱਥੋਂ ਉੱਠੀਏ ਤੇ ਮੈਨੂੰ ਯਾਰ ਉਹਨਾਂ ਘਰਾਂ ਚ ਚੱਲੀਏ ਜਿੱਥੇ ਅਸੀਂ ਰਹਿੰਦੇ ਹਾਂ। ਮੈਂ ਉਹਨੂੰ ਕਿਹਾ, ਮੈਂ ਕਿਹਾ ਇਕਬਾਲ ਸਾਹਿਬ ਚਲੋ ਉਹਨਾਂ ਘਰਾਂ ਚ ਤੁਰ ਚੱਲਨੇ ਆ, ਤੇ ਉਂਝ ਖਾਲੀ ਤੁਸਾਂ ਉਹ ਘਰ ਹੀ ਵੇਖਣੇ ਨੇ, ਜਿਹੜੇ ਉਹ ਜੀ ਸੜਨਾ ਤੁਹਾਨੂੰ ਜਾਣਨ ਵਾਲੇ ਉਹ ਕੋਈ ਨਹੀਂ, ਉਹ ਕੋਈ ਨਹੀਂ। ਹੁਣ ਤੇ ਅੱਗੋਂ ਨਵੀਂ ਨਸਲ ਹੈ ਨਾ ਜਿਹੜੀ ਤੁਹਾਨੂੰ ਜਾਣਦੀ। ਉਹਨੇ ਉਹ ਗੱਲ ਦਾ ਨਹੀਂ ਯਾਰ, ਮੈਨੂੰ ਮੈਂ ਜਨਾਬ ਜਦੋਂ ਘਰਾਂ ਚ ਗਿਆ ਤੇ ਤੁਹਾਨੂੰ ਹੀ ਪਤਾ ਸਾਡੇ ਉਹ 5-7 ਘਰ ਨੇ, ਉਹ ਜਨਾਬ ਮੁੰਡਾ ਮਿੰਟਾਂ ਦੇ ਵਿੱਚ ਹੀ ਨਾ ਇੰਜ 5-7 ਘਰ ਉਹ ਫਿਰਿਆ, ਇੰਜ ਉਹਨੇ ਵੇਖੇ ਨੇ ਕਮਰੇ, ਇੰਜ ਉਹਨੂੰ ਨਾ ਜਿਸ ਤਰ੍ਹਾਂ ਸਕੂਨ ਮਿਲਿਆ। ਉਹ ਹੁਣ ਜਦੋਂ ਅਸੀਂ ਉੱਥੋਂ ਵਾਪਸ ਨਿਕਲਿਆ, ਉਹ ਮੈਨੂੰ ਕਹਿੰਦਾ ਕਿ ਮੈਨੂੰ ਨਾ ਯਾਰ ਫੌਰਨ ਡੇਰੇ ਤੇ ਜਾਣਾ, ਪਿੰਡ ਤੋਂ ਹੁਣ ਸਾਡਾ ਡੇਰਾ ਹਟਾਵਾਂ ਕਾਫੀ। ਮੈਂ ਕਿਹਾ ਚਲੋ ਬਈ ਠੀਕ ਹੈ, ਉੱਥੇ ਚੱਲਨੇ ਆ। ਉਹ ਹੁਣ ਅਸੀਂ ਫਿਰ ਮੋਟਰਸਾਈਕਲ ਆ ਉਹਦੇ ਕੋਲ, ਉਹਨੇ ਕਿਹਾ ਮੋਟਰਸਾਈਕਲ ਨਹੀਂ ਖੜਨੀ, ਪੈਦਲ ਜਾਣਾ। ਵਾਹ। ਮੈਂ ਕਿਹਾ ਜੀ ਚਲੋ ਪੈਦਲ ਚੱਲਨੇ। ਅਸੀਂ ਹੁਣ ਤੁਰ ਪਏ ਆ। ਉਹ ਰਸਤੇ 'ਚ ਜਾ ਰਿਹਾ, ਉਹ ਇੱਧਰ ਹੀ ਵੇਖਦਾ ਜਾ ਰਿਹਾ, ਇੱਧਰ ਹੀ ਵੇਖਦਾ ਜਾ ਰਿਹਾ, ਇੱਧਰ ਹੀ ਵੇਖਦਾ ਜਾ ਰਿਹਾ। ਹੁਣ ਡੇਰੇ ਤੇ ਪਹੁੰਚ ਗਏ ਆ, ਉੱਥੇ ਜਨਾਬ ਮੰਜੀਆਂ ਡੱਠੀਆਂ ਨੇ। ਉਹ ਹੁਣ ਬੰਦਾ ਬਹਿ ਹੀ ਨਹੀਂ ਰਿਹਾ, ਉਹ ਹੁਣ ਅੱਗੇ ਵੇਖ ਰਿਹਾ ਕਿ ਜਿੱਥੇ ਜਿੱਥੇ ਉਹ ਡੰਗਰ ਚਾਰਦਾ ਸੀ, ਜਿੱਥੇ ਉਹ ਮਸਦ ਫਿਰਦਾ ਸੀ, ਪੱਠੇ ਵੱਢਦਾ ਸੀ, ਉਹ ਸਾਰੇ ਨਾ ਇਸ ਤਰ੍ਹਾਂ। ਤੇ ਉਹਦੀ ਜਿਹੜੀ ਤੂੰ ਆਖਿਆ ਕਿ ਅੱਖਾਂ ਭਿੱਜਦੀਆਂ ਜਨਾਬ, ਉਹ ਚੀਜ਼ ਉਹਦੀ ਕਦੀ ਉਹ ਕੰਡੀਸ਼ਨ ਤੂੰ ਵੇਖਦਾ ਨਾ ਤੇ ਤੂੰ ਮੈਂ ਤੇ ਵੇਖੀ ਨਾ, ਇਸ ਤਰ੍ਹਾਂ ਉਹਦਾ ਜਿਸਮ ਹੀ ਇੱਕ ਨਾ ਬਹੁਤ ਅਜ਼ੂਦਾ ਹੋਇਆ ਸੀ। ਅੱਛਾ, ਉਹਨੇ ਜਨਾਬ ਉਹ ਸਾਰਾ ਵੇਖਿਆ ਤੇ ਫਿਰ ਉਹਨੂੰ ਇੱਕ ਨਾ ਜਿਸ ਤਰ੍ਹਾਂ ਇਹ ਸਕੂਨ ਹੋ ਗਿਆ। ਅਸਲ ਇਹ ਚੀਜ਼ ਜਿਹੜੀ ਮੈਂ ਇਹ ਗੱਲ ਕਰ ਰਿਹਾ ਨਾ ਜ਼ੁਲਫਕਾਰ ਸਾਹਿਬ, ਇਹ ਜਿਹੜੇ ਸਾਡੇ ਬਜ਼ੁਰਗ ਨੇ ਕੁਛ ਉਧਰ ਨੇ ਤੇ ਯਾਰ ਕੁਛ ਇੱਧਰ। ਹਾਲਾਂਕਿ ਉਹ ਤੇ ਹੁਣ ਬਜ਼ੁਰਗ ਜਿਹੜੇ ਵੇਖੋ ਨਾ ਕਿ ਕਿੰਨਾ ਚਿਰ ਹੋ ਗਿਆ ਸਾਡਾ ਪਾਕਿਸਤਾਨ ਹਿੰਦੁਸਤਾਨ ਬਣੇ, ਹੋ ਗਏ 76-77 ਸਾਲ, 77 ਤੇ ਜਿਹੜੇ ਇੱਥੋਂ ਜਦੋਂ ਗਏ ਨੇ ਕੋਈ 5 ਸਾਲਾਂ ਦਾ, ਕੋਈ 10 ਸਾਲਾਂ, ਯਾਨੀ ਕਿ 80-90 ਦੇ ਰਾਉਂਡ ਬਾਉਂਡ ਦੇ ਉਹ ਬੰਦੇ ਨੇ ਹੁਣ। ਠੀਕ ਹੈ ਯਾਰ, ਉਹਨਾਂ ਵਿੱਚੋਂ ਇੱਕ 80-85 ਸਾਲ ਦਾ ਬਾਬਾ ਸਾਡੇ ਪਾਕਿਸਤਾਨ ਆ ਜਾਂਦਾ ਤੇ ਸਾਡਾ ਕੀ ਨੁਕਸਾਨ ਉਹ ਕਰੇਗਾ। ਕਿਆ ਬਾਤ, ਕਿਆ ਬਾਤ ਯਾਰ। ਜਾਂ ਇੱਥੋਂ ਇੱਕ ਕੋਈ ਉਧਰ ਚਲਾ ਜਾਂਦਾ ਤੇ ਉਹਨਾਂ ਦਾ ਕੀ ਨੁਕਸਾਨ ਕਰੇਗਾ। ਉਹ ਤੇ ਇੱਕ ਬਜ਼ੁਰਗ ਹੈ ਤੇ ਯਾਰ ਉਂਝ ਉਹ ਉਧਰ ਤਰਸ ਰਿਹਾ, ਉਹ ਉਧਰ ਤਰਸ ਨਹੀਂ ਜੀ। ਇਹ ਦੇਖੋ ਹੁਣ ਅਸੀਂ ਇਹਨੂੰ ਗੱਲ ਨੂੰ ਇਸ ਤੋਂ ਵਧਾਣਾ ਨਹੀਂ, ਇਹ ਏਡੀ ਕਮਾਲ ਗੱਲ ਹੈ ਕਿ ਅੱਜ ਦਾ ਸਾਡਾ ਹੜ ਆਇਆ ਹੀ ਹੈ ਤੇ ਭਾਜੀ ਕੁਛ ਨਹੀਂ ਵਿਗੜਨਾ। ਤੁਸੀਂ ਜ਼ਿਆਦਾ ਕੁਛ ਨਹੀਂ ਨਾ 65 ਤੋਂ 80 65 ਤੋਂ ਉੱਤੇ ਕਰ ਲਓ। ਇਹ ਸਾਡੀਆਂ ਗਵਰਨਮੈਂਟਾਂ ਜਿਹੜੀਆਂ ਨੇ ਉਧਰ ਦੀ ਸਰਕਾਰ, ਉਹ ਭਾਵੇਂ ਇੰਡੀਆ ਦੀ ਹੋਏ ਤੇ ਭਾਵੇਂ ਪਾਕਿਸਤਾਨ ਦੀ ਹੋਏ, ਸਾਡੀ ਇਹ ਉਹਨਾਂ ਸਰਕਾਰਾਂ ਅੱਗੇ ਬੇਨਤੀ ਹੈ ਤੇ ਆਪਣੀ ਸਰਕਾਰ ਅੱਗੇ ਦਰਖਾਸਤ ਹੈ ਕਿ ਤੁਹਾਡੀ ਬੜੀ ਮਿਹਰਬਾਨੀ ਕਿ ਕੁਛ ਵੀ ਨਹੀਂ ਤੁਹਾਡਾ ਖੋ ਕੇ ਲੈ ਚੱਲੇ ਤੇ ਨਾ ਉਧਰ ਕੋਈ ਜਾਏਗਾ ਤੇ ਉਹ ਕੁਛ ਲਾ ਕੇ ਲਿਆਏਗਾ। ਅਗਰ ਇਹ ਬਜ਼ੁਰਗਾਂ ਨੂੰ ਇਹਨਾਂ ਦੀ ਮਿੱਟੀ ਦੀ ਮੋਹ ਆਪਣੀ ਤਰਫ ਖਿੱਚਦੀ ਹੈ, ਮੇਰਾ ਖਿਆਲ ਹੈ ਕਿ ਤੁਹਾਨੂੰ ਇਸ ਮੋਹ ਦੇ ਵਿੱਚ ਆਉਣਾ ਨਹੀਂ ਚਾਹੀਦਾ, ਬਲਕਿ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਇਹਨਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਵੀਜ਼ੇ ਜਿਹੜੇ ਨੇ ਇਹਨਾਂ ਵਾਸਤੇ ਆਸਾਨ ਕਰੋ। ਆਸਾਨ ਕੀ, ਮੈਂ ਤਾਂ ਕਹਿੰਦਾ ਫ੍ਰੀ ਕਰੋ, ਦੋਏ ਗਵਰਨਮੈਂਟਾਂ ਫ੍ਰੀ ਕਰਨ। ਬਲਕਿ ਇਹਦੇ ਵਿੱਚ ਹੋਰ ਬਿਹਤਰ ਇਹ ਹੋ ਸਕਦਾ ਹੈ ਕਿ ਜਿਹੜੇ 65 ਸਾਲ ਤੋਂ ਉੱਤੇ ਦੀ ਉਮਰ ਦੇ ਹੋਣ, ਉਹਨਾਂ ਦਾ ਐਂਟਰੀ ਵੀਜ਼ਾ ਲਾਓ। ਹਾਂ, ਜਿਸ ਤਰ੍ਹਾਂ ਉਹ ਆਪਣਾ, ਹਾਂਜੀ, ਕਿ ਉਹ ਆਣ ਤੇ ਉਹਨਾਂ ਦਾ ਠੱਪਾ ਲੱਗੇ, ਜਾਓ ਬਾਬਾ ਜੀ ਤੁਸੀਂ ਫਿਰੋ, ਇਹ ਧਰਤੀ ਤੁਹਾਡੀ।
ਇੱਧਰ ਵਾਲਾ ਬਾਬਾ ਉਧਰ ਜਾਏ, ਜਾਓ ਬਾਬਾ ਜੀ ਤੁਸੀਂ ਜਿੱਥੇ ਦਿਲ ਕਰਦਾ ਫਿਰ ਅੱਲਾ ਜਾਣਦਾ। ਹੋ ਸਕਦਾ ਕਿ ਇਹ ਜਿਹੜੀ ਬਜ਼ੁਰਗਾਂ ਵਾਲੀ ਸਫਾਰਤਕਾਰੀ ਹੈ ਇਹ ਹੀ ਸਾਨੂੰ ਜਿਹੜਾ ਨਾ ਇੱਕ ਦੂਸਰੇ ਦੇ ਨੇੜੇ ਕਰਦੇ। ਤੁਹਾਡੇ ਸਾਹਮਣੇ ਯੂਰਪ ਦੇ ਮੁਲਕਾਂ ਨੇ ਆਪਸ ਚ ਲੜ ਲੜ ਕੇ ਵੇਖ ਲਿਆ, ਆਖਰਕਾਰ ਉਹਨਾਂ ਨੂੰ ਸਮਝ ਆ ਗਈ ਕਿ ਭਾਈ ਲੜਾਈ 'ਚ ਕੱਖ ਨਹੀਂ ਰੱਖਿਆ, ਨਫ਼ਰਤਾਂ 'ਚ ਕੁਛ ਨਹੀਂ ਰੱਖਿਆ। ਮੁਹੱਬਤ ਹੀ ਹੈ ਜਿਹੜੀ ਅਮਰ ਹੁੰਦੀ ਹੈ, ਔਰ ਮੁਹੱਬਤ ਹੀ ਹੈ ਜਿਹੜੀ ਜਿੱਤਦੀ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ, ਵਸਦੇ ਰਹੋ, ਔਰ ਸਾਡੇ ਜੈਸੇ ਪਰਦੇਸੀ ਵੀਰਾਂ ਵਾਸਤੇ ਦੁਆਵਾਂ ਕਰਦੇ ਰਹੋ। ਅਸੀਂ ਵੀ ਇਸ ਮਿੱਟੀ ਦੀ ਮੋਹ ਨੂੰ ਤਰਸਦੇ ਹਾਂ, ਲੇਕਿਨ ਸਾਡਾ ਵੱਸ ਦੇ ਵਿੱਚ ਅਸੀਂ ਜਦੋਂ ਚਾਹੀਏ ਅਸੀਂ ਆਪਣੀ ਮਿੱਟੀ 'ਚ ਚਲੇ ਜਾਂਦੇ ਹਾਂ। ਲੇਕਿਨ ਇਹ ਜਿਹੜਾ ਚਾਚੇ ਹੋਰਾਂ ਨੇ ਨੁਕਤਾ ਚੁੱਕਿਆ ਨਾ, ਇਹ ਬੜਾ ਹੀ ਤਕਲੀਫ ਦੇਵੇ ਕਿ ਬਹੁਤ ਸਾਰੇ ਲੋਕ ਸਾਰੀ ਜ਼ਿੰਦਗੀ ਆਪਣੀ ਮਿੱਟੀ ਦੀ ਮੋਹ ਨੂੰ ਤਰਸਦਿਆਂ ਦੁਨੀਆ ਤੋਂ ਚਲੇ ਜਾਂਦੇ, ਤੇ ਉਹਦਾ ਜ਼ਿੰਮਾ ਕਿਹਦੇ ਵੇ? ਇਹ ਸਾਡੀਆਂ ਸਰਕਾਰਾਂ ਨੂੰ ਸੋਚਣਾ ਚਾਹੀਦਾ, ਔਰ ਜ਼ਰੂਰ ਸੋਚਣਾ ਚਾਹੀਦਾ। ਦੁਨੀਆ ਦੇ ਜਿਸ ਕੋਨੇ ਤੇ ਵੀ ਹੱਸਦੇ ਰਹੋ, ਵਸਦੇ ਰਹੋ, ਔਰ ਆਪਣੇ ਜੱਟ ਵੀਰ ਨੂੰ ਚਾਚੇ ਹੋਰਾਂ ਦੇ ਨਾਲ ਇਜਾਜ਼ਤ ਦਿਓ। ਰੱਬ ਰਾਖਾ।